ਹਿੰਦੂਆਂ ਦਾ ਸਿੱਖਾਂ ਪ੍ਰਤੀ ਨਫ਼ਰਤ ਦਾ ਜਵਾਲਾਮੁਖੀ 47 ਚ ਹੀ ਮਗਣਾ ਸ਼ੁਰੂ ਹੋ ਗਿਆ ਸੀ, ਜੋ ਅੱਜ RSS ਦੇ ਰੂਪ ਚ ਮਗ ਰਿਹਾ। ਯਾਦ ਕਰੋ ਕਿ ਕਿਵੇਂ ਅੰਮ੍ਰਿਤਸਰ ਦੇ ਪ੍ਰੋਮੀਨੈਂਟ ਕਾਉਂਸਲਰ BJP ਦੇ ਪ੍ਰੈਜ਼ੀਡੈਂਟ ਹਰਬੰਸ ਲਾਲ ਖੰਨਾ ਨੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਰੱਖਿਆ ਗੁਰੂ ਰਾਮਦਾਸ ਜੀ ਦੀ ਪਿਕਚਰ ਵਾਲਾ ਮਾਡਲ, ਦਰਬਾਰ ਸਾਹਿਬ ਦਾ ਮਾਡਲ ਕਿਵੇਂ ਭੰਨਿਆ ਸੀ ਲੱਤਾਂ ਮਾਰ ਕੇ। ਜੂਨ 84 ਦਾ ਘੱਲੂਘਾਰਾ ਵਾਪਰਦਾ, ਹਜ਼ਾਰਾਂ ਸਿੱਖਾਂ ਦਾ ਖੂਨ ਜਿਹੜਾ ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ ਸਰੋਵਰ ਔਰ 37 ਇਤਿਹਾਸਕ ਗੁਰਦੁਆਰਿਆਂ 'ਚ ਜਿਹੜਾ ਉਹ ਡੋਲਿਆ ਜਾਂਦਾ ਹੈ ਹਕੂਮਤ ਵੱਲੋਂ, ਫੌਜ ਵੱਲੋਂ। ਔਰ ਇਧਰ ਹਿੰਦੂ ਭੰਗੜੇ ਪਾ ਰਹੇ ਨੇ, ਲੱਡੂ ਵੰਡ ਰਹੇ ਨੇ। ਅੰਮ੍ਰਿਤਸਰ 'ਚ ਫੌਜੀਆਂ ਦੇ ਲਈ ਉਹਨਾਂ ਦੇ ਲਾਲਿਆਂ ਦੇ ਘਰਾਂ 'ਚੋਂ ਪੂੜੀਆਂ ਛੋਲੇ ਬਣ ਕੇ ਆ ਰਹੇ ਨੇ ਔਰ ਉਹਨਾਂ ਨੂੰ ਮੁਬਾਰਕ ਦੇ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਸਬਕ ਸਿਖਾ ਦਿੱਤਾ। ਇਸ ਤੋਂ ਪਹਿਲਾਂ ਵੀ ਉਹੀ ਦਰਬਾਰ ਸਾਹਿਬ ਹੈ ਜਿਹਦੇ 'ਚ 50ਵਿਆਂ ਦੇ ਵਿੱਚ 60ਵਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਬੀੜੀਆਂ ਦੇ ਡੱਬੇ, ਸਿਗਰਟਾਂ ਔਰ ਦੂਸਰੀਆਂ ਚੀਜ਼ਾਂ ਸੁੱਟੀਆਂ ਗਈਆਂ ਸੀ, ਕਿਉਂਕਿ ਬਹੁਤਿਆਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ, ਪਰ ਇਹ ਵਰਤਾਰਾ 1950ਵਿਆਂ ਤੋਂ ਹੀ ਚੱਲ ਰਿਹਾ ਸੀ। ਗੁਰਦੁਆਰਾ ਪਊਆ ਸਾਹਿਬ ਨੂੰ ਚੰਡੀ ਮੰਦਿਰ ਬਣਾ ਦਿੱਤਾ, ਜਿੱਥੇ ਅੱਜ ਇਹ ਹੁੰਦਾ ਜਿਹਦੇ ਤੇ ਚੰਡੀਗੜ੍ਹ ਨਾਂ ਰੱਖਿਆ ਜੀ ਦੁਰਗਾ ਦਾ, ਉੱਥੇ ਗੁਰਦੁਆਰਾ ਸੀ ਪਊਆ ਸਾਹਿਬ, ਪਰ ਇਹ ਕੈਰੋਂ ਦੇ ਜ਼ਮਾਨੇ 'ਚ ਉਹਨੂੰ ਕਰਕੇ ਕਿ ਜੀ ਮੰਦਿਰ ਚੰਡੀ ਮਾਤਾ, ਦੁਰਗਾ ਮਾਤਾ ਫਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सचो सच है। बहुत शुक्रिया जी राज साहब, आज 2 नवंबर 2021 19 कतक नानक शाही समत 553 ਦਾ ਦਿਨ ਹੈ। ਤੇ ਰਾਜ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ ਜੋ ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਜਿਹੜੇ ਝੂਠੇ ਪ੍ਰੋਪੇਗੈਂਡੇ ਦਾ ਜਿਹੜਾ ਜਵਾਬ ਦੇ ਸਕੇ। ਸੋ TV84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ, ਪਰ ਹੁਣ ਆਪਣਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ। ਸੋ ਇਸ ਲਈ ਸਭ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ TV84 ਦੀ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰੋ। ਸੋ ਕੌਮੀ ਘਰ ਖਾਲਿਸਤਾਨ ਲਈ ਲਾਮਬੰਦੀ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਭ ਕੋਲ ਜਿਹੜੀ ਹੈ ਸਾਡੇ ਕੋਲ ਜਿਹੜੀ ਹੈ ਘਾਟ ਹੈ। ਸੋ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬਾਬਾ ਬਲਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਨਵੰਬਰ 84 ਦੀ ਜਿਹੜੀ ਸਿੱਖ ਨਸਲਕੁਸ਼ੀ ਦੀ ਦੁੱਖ ਤੇ ਜਿਹੜੇ ਯਾਦ ਹੈ ਉਹ ਜਿਹੜੇ ਦਿਨ ਨੇ ਉਹ ਚੱਲ ਰਹੇ ਨੇ। ਸੋ ਅਸੀਂ ਇਹਨਾਂ ਦੁੱਖ ਤੇ ਯਾਦਾਂ ਨੂੰ ਯਾਦ ਵੀ ਕਰ ਰਹੇ ਹਾਂ, ਇਸ ਦੇ ਉੱਪਰ ਚਰਚਾ ਵੀ ਕਰ ਰਹੇ ਹਾਂ। ਕੱਲ ਵੀ ਆਪਾਂ ਕੀਤੀ ਸੀ ਔਰ ਅੱਜ ਵੀ ਕਰਨ ਜਾ ਰਹੇ ਹਾਂ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਨਵੰਬਰ 84 ਜਿਹੜੀ ਸਿੱਖ ਨਸਲਕੁਸ਼ੀ ਨਾਲ ਸੰਬੰਧਿਤ 37ਵੇਂ ਵਰ੍ਹੇ ਵਿੱਚ ਅਸੀਂ ਉਹਨਾਂ ਦੁੱਖ ਤੇ ਯਾਦਾਂ ਨੂੰ ਬਾਰ-ਬਾਰ ਇਸ ਲਈ ਯਾਦ ਕਰਦੇ ਹਾਂ, ਉਹਨਾਂ ਨੂੰ ਦੁਹਰਾਉਂਦੇ ਹਾਂ ਤਾਂ ਕਿ ਸਾਨੂੰ ਯਾਦ ਰਹੇ ਕਿ ਅਸੀਂ ਸ਼ਹੀਦਾਂ ਅਤੇ ਬੇਗੁਨਾਹਾਂ ਦੇ ਡੁੱਲੇ ਖੂਨ ਦਾ ਹੱਕ ਜਿਹੜਾ ਹੈ ਉਹ ਲੈਣਾ ਹੈ। ਸੋ ਅਫਸੋਸ ਇਸ ਗੱਲ ਦਾ ਹੈ ਕਿ 1947 ਤੋਂ ਹੁਣ ਤੱਕ ਦੇ ਜਿਹੜੇ ਪਿਛਲੇ 75 ਵਰ੍ਹਿਆਂ ਵਿੱਚ ਅੱਡ-ਅੱਡ ਭਾਰਤੀ ਹਕੂਮਤਾਂ ਨੇ ਸਿੱਖਾਂ ਤੇ ਜਿਹੜੇ ਨੇ
ਉਹ ਜ਼ੁਲਮ ਕੀਤੇ ਹੀ ਹਨ। ਪਰ ਭਾਰਤ ਦੇ ਬਹੁ ਗਿਣਤੀ ਜਿਹੜੀ ਹਿੰਦੂਆਂ ਦੀ ਜੈਨਿਤ ਵੀ ਪੂਰੀ ਤਰ੍ਹਾਂ ਸਿੱਖ ਵਿਰੋਧੀ ਰਹੀ ਹੈ। ਸੋ ਉਹਨਾਂ ਨੇ ਵਕਤ ਚੜ੍ਹ ਕੇ ਜ਼ੁਲਮ ਕਰਨ ਵਾਲੀ ਜਿਹੜੀ ਹਕੂਮਤ ਦਾ ਸਾਥ ਦਿੱਤਾ ਹੈ। ਸੋ ਇਸ ਬਹੁ ਗਿਣਤੀ ਹਿੰਦੂਆਂ ਦੀ ਸਿੱਖ ਵਿਰੋਧੀ ਜੈਨਿਤ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗ੍ਰੀਨਵੁੱਡ ਇੰਡੀਆਨਾ ਸਟੇਟ ਜੀ ਵਿਚਲੇ ਗੁਰਦੁਆਰਾ ਸਾਹਿਬ ਜਿਹੜਾ 6ਵੇਂ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਹੈ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਮੁੱਖ ਗ੍ਰੰਥੀ ਨੇ ਬਾਬਾ ਬਲਜੀਤ ਸਿੰਘ। ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੈਂ ਮਹਿਸੂਸ ਕਰਦਾ ਕਿ ਜਿੱਥੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਰਾਗੀ ਜਿਹੜੇ ਨੇ ਸੂਝਵਾਨ ਹੋਣ, ਉਹਨਾਂ ਦੇ ਜੀਵਨ ਦੇ ਵਿੱਚ ਸਿੱਖੀ ਹੋਏ ਔਰ ਖਾਸ ਤੌਰ ਤੇ ਕੌਮੀ ਘਰ ਖਾਲਿਸਤਾਨ ਪ੍ਰਤੀ ਜੇ ਉਹ ਖੁਦ ਵਿਦ ਕਨਵਿਕਸ਼ਨ ਆਪਣਾ ਪ੍ਰਚਾਰ ਕਰਦੇ ਨੇ ਤੇ ਉਸ ਦਾ ਬਹੁਤ ਅਸਰ ਹੁੰਦਾ ਹੈ। ਕਿਉਂਕਿ ਜਦੋਂ ਤੁਸੀਂ ਕੋਈ ਸਮਾਗਮ ਕਰਦੇ ਹੋ, ਹਫ਼ਤੇ ਬਾਅਦ ਹੋ ਗਿਆ ਜਾਂ ਮਹੀਨੇ 'ਚ ਜਾਂ ਕੋਈ ਸ਼ਹੀਦੀ ਸਮਾਗਮ ਹੋ ਗਿਆ, ਉਹ ਤਾਂ ਇੱਕ ਅੱਧੀ ਵਾਰ ਹੁੰਦਾ। ਲੇਕਿਨ ਜੇ ਜਿਹੜੇ ਬੱਚੇ ਬੱਚੀਆਂ ਗੁਰਮਤਿ ਸਿੱਖਿਆ ਲੈਂਦੇ ਨੇ ਜਾਂ ਕੀਰਤਨ ਕਲਾਸਾਂ ਲੈਂਦੇ ਨੇ ਜਾਂ ਵੈਸੇ ਰੋਜ਼ਾਨਾ ਕਥਾ ਦੇ ਵਿੱਚ, ਕੀਰਤਨ ਦੇ ਵਿੱਚ, ਵਿਚਾਰ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਕੌਮ ਦੀ ਮੌਜੂਦਾ ਸਥਿਤੀ ਬਾਰੇ, ਮੌਜੂਦਾ ਹਾਲਾਤ ਬਾਰੇ ਜਿੱਥੇ ਚਾਨਣ ਪਾਉਣ ਵਾਲੇ ਗ੍ਰੰਥੀ ਸਿੰਘ, ਰਾਗੀ ਸਿੰਘ ਜਾਂ ਪ੍ਰਚਾਰਕ ਨੇ, ਉੱਥੇ ਸੰਗਤਾਂ ਵੀ ਬਹੁਤ ਜਾਗਰੂਕ ਹੁੰਦੀਆਂ। ਔਰ ਮੈਂ ਆਪਣੇ ਲਗਭਗ 40 ਸਾਲ ਦੇ ਤਜਰਬੇ ਤੋਂ ਇਹ ਦੇਖਿਆ ਕਿ ਬਹੁਤ ਵੱਡਾ ਰੋਲ ਜਿਹੜੇ ਸਾਡੇ ਧਾਰਮਿਕ ਅਦਾਰਿਆਂ ਦੇ ਵਿੱਚ ਸੇਵਾ ਨਿਭਾਉਣ ਵਾਲੇ ਨੇ, ਜੇ ਤਾਂ ਉਹਨਾਂ ਦੀ ਆਪਣੀ ਕਨਵਿਕਸ਼ਨ ਹੈ। ਜਦੋਂ ਅਸੀਂ ਆਪਣੀ ਕਨਵਿਕਸ਼ਨ ਦੀ ਗੱਲ ਕਰਦੇ ਹਾਂ ਕਿ ਉਹ ਤਨੋਂ ਮਨੋਂ ਦਿਲੋਂ ਮਹਿਸੂਸ ਕਰਦੇ ਨੇ ਕਿ ਨਹੀਂ ਭਾਈ, ਅਸੀਂ ਗੁਰੂ ਕੇ ਸਿੱਖ ਹਾਂ ਔਰ ਜਿਸ ਕਾਜ਼ ਦੇ ਲਈ ਸਾਡੇ 1.5 ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ, ਜ਼ੁਲਮਾਂ ਦੇ ਸਾਹਮਣੇ ਖਲੋਤੇ ਨੇ, ਔਰ ਸਾਡਾ ਫਰਜ਼ ਹੈ ਬੀਤੇ ਦਾ ਇਤਿਹਾਸ ਜਿਹੜਾ ਸਾਡੀ ਅਰਦਾਸ ਦੇ ਵਿੱਚ ਗੁੰਦਿਆ ਹੋਇਆ, ਜਦੋਂ 2 ਵੇਲੇ ਦੀ ਅਸੀਂ ਅਰਦਾਸ ਕਰਦੇ ਹਾਂ, ਅਸੀਂ 5.5 ਸਦੀਆਂ ਦਾ ਇਤਿਹਾਸ ਦੁਹਰਾ ਰਹੇ ਹੁੰਦੇ। ਪਰ ਜੋ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਉਸ ਬਾਰੇ ਜਦੋਂ ਤੱਕ ਅਸੀਂ ਫੋਕਸ ਕਰਕੇ ਗੱਲ ਨਹੀਂ ਕਰਾਂਗੇ, ਖਾਸ ਤੌਰ ਤੇ ਇਹਨਾਂ ਮੁਲਕਾਂ 'ਚ ਇੱਥੋਂ ਦੇ ਜੰਮੇ ਪਲੇ ਬੱਚੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ, ਉਹ ਜਿਓਗ੍ਰਾਫਿਕਲੀ ਵੀ ਹਜ਼ਾਰਾਂ ਮੀਲ ਦੂਰ ਨੇ, ਕਲਚਰਲੀ ਵੀ ਉਹ ਅਮਰੀਕਨ ਸਿਸਟਮ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜਾਂ ਮਾਪਿਓ ਜੇ ਉਹ ਸਜਗ ਨੇ ਆਪਣੇ ਬੱਚੇ ਬੱਚੀਆਂ ਨੂੰ ਦੱਸਣ ਜਾਂ ਗੁਰਦੁਆਰਿਆਂ ਦੇ ਵਿੱਚ ਮਾਹੌਲ। ਔਰ ਇਹ ਵੀ ਬਹੁਤ ਰੇਅਰ ਹੁੰਦਾ ਹੈ ਕਿ ਵੀ ਜਿਹੜੇ ਗ੍ਰੰਥੀ ਸਿੰਘ ਜਾਂ ਕੀਰਤਨੀ ਸਿੰਘ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਭਾਈ ਉਹਨਾਂ ਦਾ ਵੀ ਫਰਜ਼ ਹੈ ਕੌਮੀ ਮੀਡੀਆ ਪ੍ਰਤੀ। ਔਰ ਅਸੀਂ ਬਾਬਾ ਬਲਜੀਤ ਸਿੰਘ ਔਰ ਜ਼ਾਹਰ ਹੈ ਕਿ ਉੱਥੇ ਸਾਡੇ ਵੀਰ ਜਸਦੀਪ ਸਿੰਘ, ਉਹਨਾਂ ਦੇ ਪਿਤਾ ਜੀ ਸਰ ਗੁਰਨਾਮ ਸਿੰਘ ਔਰ ਇਸ ਸਮੁੱਚੇ ਪਰਿਵਾਰ ਜਿਨ੍ਹਾਂ ਨੇ ਇਹ ਸਾਰੇ ਉਦਮ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵੱਲ, ਹਾਲਾਂ ਮਾਹੌਲ ਕਦੇ ਟਕਰਾਅ ਦਾ ਹੁੰਦਾ ਹੈ, ਕਦੇ ਸ਼ਾਂਤਮਈ ਹੁੰਦਾ ਹੈ, ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਪੰਥਕ ਪਲੇਟਫਾਰਮ ਹੈ। ਜੇ ਸਾਨੂੰ ਵੀ ਮੌਕਾ ਮਿਲਦਾ ਹੈ ਤੇ ਉਹੀ ਹੈ ਜਿੱਥੇ ਅਸੀਂ ਕਿਸੇ ਵੇਲੇ ਵੀ ਜਾ ਕੇ ਆਪਣੇ ਕੌਮੀ ਗੱਲ ਨੂੰ ਕਰ ਸਕਦੇ ਹਾਂ। ਪੰਥਕ ਸਮਾਗਮ ਹੁੰਦੇ ਨੇ, ਸਤਸੰਗ ਦਾ ਲਗਾਤਾਰ ਪ੍ਰਵਾਹ ਚੱਲਦਾ ਹੈ ਔਰ ਉੱਥੇ ਹੋਰ ਵੀ ਜਿੱਥੇ ਬੱਚੇ ਬੱਚੀਆਂ ਉਤਸ਼ਾਹਤ ਨੇ, ਗੱਤਕਾ ਔਰ ਉਹਨਾਂ ਦੀ ਐਨੂਅਲ ਪੈਰੇਡ ਇੰਡੀਆਨਾ ਦੇ ਵਿੱਚ ਕਾਫੀ ਚੰਗੇ ਉਦਮ ਦੇ ਨਾਲ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ। ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਵੀ ਔਰ ਬਾਬਾ ਬਲਜੀਤ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਕਿਹਾ ਵੀ ਇਸ ਹਫ਼ਤੇ ਦੇ ਵਿੱਚ ਉਹ ਸਾਰੀ ਫੀਲ ਜਿਹੜੀ 37 ਵਰੇ ਪਹਿਲਾਂ ਦੁਖਦਾਈ ਫੀਲ, ਪਰ ਬਹੁਤ ਵਾਰ ਜਦੋਂ ਅਸੀਂ ਇਹ ਵੀ ਬਾਣੀ ਯਾਦ ਕਰਦੇ ਹਾਂ ਕਿ ਦੁੱਖ ਦਾਰੂ ਸੁਖ ਰੋਗ ਪਿਆ, ਨਿੱਜੀ ਜ਼ਿੰਦਗੀ ਬਾਰੇ ਵੀ ਹੈ ਕਿ ਜਦੋਂ ਸੁੱਖ ਜਾਂ ਕੰਫਰਟ ਬਿਮਾਰੀ ਵਾਂਗ ਬਣ ਜਾਏ ਤੇ ਜਦੋਂ ਦੁੱਖ ਆਉਂਦਾ ਉਹ ਇੱਕ ਦਵਾਈ ਵਾਂਗ ਹੁੰਦਾ। ਕੌਮਾਂ ਦੀ ਜ਼ਿੰਦਗੀ 'ਚ ਵੀ ਕਈ ਵਾਰ ਜਦੋਂ ਕੌਮਾਂ ਗਲਤ ਫੈਸਲੇ ਲੈ ਲੈਂਦੀਆਂ ਨੇ, ਕਿਸੇ ਐਸੇ ਸਿਸਟਮ ਦੇ ਵਿੱਚ ਫਸ ਜਾਂਦੀਆਂ ਔਰ ਉਹਨਾਂ 'ਚੋਂ ਵੀ ਇੱਕ ਵੱਡਾ ਤਬਕਾ ਵਕਤ ਪਾ ਕੇ ਭੁੱਲਣ ਲੱਗ ਜਾਂਦਾ ਹੈ ਕਿ ਭਾਈ ਉਹ ਕੀ ਸਨ, ਕੀ ਨੇ, ਤੇ ਫਿਰ ਕੋਈ ਵੀ ਇਸ ਕਿਸਮ ਦਾ ਵਰਤਾਇਆ ਗਿਆ ਜ਼ੁਲਮ ਕੌਮ ਦਾ ਭਾਵੇਂ ਸਮੁੱਚੀ ਕੌਮ ਨੂੰ ਨਾ ਵੀ ਜਗਾ ਸਕੇ, ਇੱਕ ਹਿੱਸੇ ਨੂੰ ਜਗਾ ਦਿੰਦਾ ਔਰ ਉਹ ਫਿਰ ਅੱਗੋਂ ਸੰਘਰਸ਼ ਦੇ ਲਈ
ਆਪਣੀ ਹੋਂਦ ਦੇ ਲਈ ਖੜੇ ਹੋ ਜਾਂਦੇ ਨੇ। ਇਸ ਲਈ ਜਦੋਂ ਇਹ ਕਿਹਾ ਜਾਂਦਾ ਹੈ ਕਿ ਜ਼ੁਲਮ ਦੇ ਨਾਲ ਆਵਾਜ਼ ਦਬਦੀ ਨਹੀਂ, ਇਸ ਗੱਲ ਦਾ ਧਿਆਨ ਰਹੇ ਕਿ ਜੇ ਸਾਰੇ ਚੁੱਪ ਕਰ ਜਾਣ ਤੇ ਫਿਰ ਆਵਾਜ਼ ਦਬ ਜਾਏਗੀ। ਲੇਕਿਨ ਇਹ ਵੀ ਰੱਬ ਦੀ ਕਲਾ ਹੈ, ਰੱਬ ਦੀ ਆਪਣੀ ਰਹਿਮਤ ਹੁੰਦੀ ਹੈ ਕਿ ਜ਼ੁਲਮ ਕਰਨ ਵਾਲੇ ਦਾ ਅੰਤ ਹੁੰਦਾ ਹੈ, ਪਰ ਆਪਣੇ ਆਪ ਅੰਤ ਨਹੀਂ ਹੁੰਦਾ, ਉਸ ਨੂੰ ਚੈਲੰਜ ਕਰਨਾ ਪੈਂਦਾ। ਔਰ ਇਸੇ ਹੀ ਧਰਤੀ ਦੇ ਉੱਤੇ ਰੱਬ ਉਹਨਾਂ ਬਲਵਾਨ ਰੂਹਾਂ ਨੂੰ ਪੈਦਾ ਕਰਦਾ ਹੈ, ਖੜਾ ਕਰਦਾ ਹੈ, ਜਿਹੜੇ ਮੌਤ ਤੋਂ ਬੇਡਰ ਹੋ ਕੇ, ਨਿਡਰ ਹੋ ਕੇ, ਜ਼ਾਲਮ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਚੈਲੰਜ ਕਰਦੇ ਨੇ, ਤੇ ਇਵੇਂ ਜ਼ੁਲਮ ਅੰਤ ਵੱਲ ਜਾਂਦਾ ਹੈ। ਔਰ ਜਿਵੇਂ ਬੜੀ ਖੂਬਸੂਰਤ ਗੱਲ ਸਰ ਜਸਵੰਤ ਸਿੰਘ ਖਾਲੜਾ, ਜਿਹੜੇ ਸਾਡੇ ਇਸ ਦੌਰ ਦੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਸ਼ਹੀਦ ਨੇ, ਉਹਨਾਂ ਨੇ ਜਦੋਂ ਉਹ ਟੋਰਾਂਟੋ ਆਏ ਔਰ ਉਹਨਾਂ ਦੇ ਨਾਲ ਮੈਂ ਅਕਸਰ ਪਹਿਲਾਂ ਵੀ ਜ਼ਿਕਰ ਕੀਤਾ ਹੈ, ਅਸੀਂ ਇੱਕੋ ਸਟੇਜ ਤੋਂ ਗੁਰਦੁਆਰਾ ਡਿਕਸੀ ਗੁਰੂ ਘਰ ਤੋਂ ਐਡਰੈਸ ਵੀ ਕੀਤਾ, ਤੇ ਉਹਨਾਂ ਨੇ ਜਿਹੜੀ ਆਪਣੀ ਸਪੀਚ ਦੀ ਸ਼ੁਰੂਆਤ ਕੀਤੀ ਜਿਸ ਉਦਾਹਰਣ ਦੇ ਨਾਲ, ਉਹਨੂੰ ਉਹਨਾਂ ਨੇ ਲਘੂ ਕਹਾਣੀ ਕਿਹਾ, ਮਿੰਨੀ ਕਹਾਣੀ। ਔਰ ਉਹ ਇਸ ਵੇਲੇ ਤਾਂ ਹਰ ਪਾਸੇ ਕੋਟ ਹੁੰਦਾ ਹੈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਵਕਤ ਜਦੋਂ ਹਨੇਰਾ ਚਾਰ ਚਫੇਰੇ ਪਸਰ ਗਿਆ, ਚਾਰ ਚਫੇਰੇ ਹਨੇਰਾ ਸੀ, ਹਨੇਰਾ ਡੂੰਘਾ ਹੁੰਦਾ ਚਲਾ ਗਿਆ, ਔਰ ਚਾਨਣ ਨੂੰ ਵੀ ਇਹ ਫਿਕਰ ਹੋਇਆ ਕਿ ਭਾਈ ਸਾਰੀ ਦੁਨੀਆ ਜਿਹੜੀ ਆ ਉਹ ਹਨੇਰੇ 'ਚ ਗਰਸੀ ਜਾ ਰਹੀ ਹੈ, ਕੋਈ ਇਸ ਹਨੇਰੇ ਨੂੰ ਜਿਹੜਾ ਇੰਨਾ ਘੁੱਪ ਹੈ, ਇੰਨਾ ਡੂੰਘਾ ਹੈ, ਕੋਈ ਚੈਲੰਜ ਕਰੇਗਾ। ਔਰ ਫਿਰ ਅਚਾਨਕ ਦੂਰ ਇੱਕ ਝੁੱਗੀ 'ਚੋਂ ਇੱਕ ਮਾਤਾ ਨੇ ਇੱਕ ਛੋਟਾ ਜਿਹਾ ਟਿਮਟਮਾਂਦਾ ਦੀਵਾ ਜਿਹੜਾ ਜਗਾਇਆ, ਹਨੇਰੇ ਨੂੰ ਚੈਲੰਜ ਹੋਇਆ, ਤੇ ਦੇਖਦਿਆਂ ਹੀ ਦੇਖਦਿਆਂ ਫਿਰ ਬਹੁਤ ਸਾਰੇ ਉਹਨਾਂ ਝੁੱਗੀਆਂ ਦੇ ਵਿੱਚ ਥਾਂ ਥਾਈਂ ਦੀਵੇ ਬਲਣ ਲੱਗੇ, ਔਰ ਹਨੇਰੇ ਨੂੰ ਇਹ ਦੱਸ ਦਿੱਤਾ ਕਿ ਤੂੰ ਬੇਸ਼ੱਕ ਜਿੰਨਾ ਮਰਜ਼ੀ ਸੰਘਣਾ ਹੋਏ, ਜਿੰਨਾ ਮਰਜ਼ੀ ਗਾੜਾ ਹੋਏ, ਉਸ ਨੂੰ ਅਸੀਂ ਚੈਲੰਜ ਵੀ ਕਰਦੇ। ਸੋ ਇਹ ਕਹਿ ਕੇ ਉਹਨਾਂ ਨੇ ਅਣਖੀਲਾ ਪੰਜਾਬ, ਜਿਹੜਾ ਕਿ ਉਦੋਂ ਟੀਵੀ ਔਰ ਰੇਡੀਓ ਰਨ ਕਰਦੇ ਸੀ, ਹੰਸਰਾਜ ਸਾਹਿਬ, ਉਸ ਦਾ ਜ਼ਿਕਰ ਕੀਤਾ, ਔਰ ਉਹਨਾਂ ਨੇ ਕਿਹਾ ਕਿ ਪੰਜਾਬ ਜਿੱਥੇ ਵੰਗਾਰਦਾ ਰਿਹਾ ਹਰ ਦੁਸ਼ਟ ਨੂੰ, ਜ਼ਾਲਮ ਨੂੰ, ਇਸ ਲਈ ਉਹ ਅਣਖੀਲਾ ਵੀ ਹੈ, ਕਿਉਂਕਿ ਵੰਗਾਰ, ਅਣਖ, ਜਿਹਨੂੰ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਗੈਰਤ ਕਹਿੰਦੇ ਨੇ ਜ਼ਿਆਦਾ, ਕਿ ਬੇਗੈਰਤ, ਇੱਕ ਬੇਗੈਰਤ ਲੋਕ ਵੀ ਹੁੰਦੇ ਨੇ ਜਿਹੜੇ ਬਿਲਕੁਲ ਭੁੱਲ ਜਾਂਦੇ ਨੇ। ਪਰ ਪੰਜਾਬ ਦੀ ਜਦੋਂ ਅਸੀਂ ਗੱਲ ਕਰੀਏ ਕਿ ਇਹ ਧਰਤੀ ਅਣਖ ਔਰ ਗੈਰਤ ਦੀ ਪ੍ਰਤੀਕ ਹੈ, ਸ਼ਾਇਦ ਇਹੀ ਕਾਰਨ ਹੈ ਕਿ ਹਰ ਹਮਲਾਵਰ ਨੇ, ਹਰ ਜੋ ਵੀ ਬਾਹਰੋਂ ਵੀ ਆਇਆ, ਉਸਨੇ ਇਸ ਦੇ ਉੱਤੇ ਆਪਣਾ ਜੱਫਾ ਕਾਇਮ ਰੱਖਣਾ ਚਾਹਿਆ, ਔਰ ਇਹ ਹਮੇਸ਼ਾ ਇਤਿਹਾਸ ਦੇ ਵਿੱਚ ਕੋਟ ਹੁੰਦਾ ਰਿਹਾ ਕਿ ਦਿੱਲੀ ਦੇ ਉੱਤੇ ਉਹੀ ਕਾਬਜ਼ ਹੁੰਦਾ ਹੈ ਜਿਸ ਦੇ ਕੋਲ ਪੰਜਾਬ ਦਾ ਕੰਟਰੋਲ ਹੈ, ਤੇ ਜੇ ਪੰਜਾਬ ਬਾਗੀ ਹੋ ਜਾਏ ਤਾਂ ਫਿਰ ਦਿੱਲੀ ਦਾ ਜਿਹੜਾ ਤਖਤਾ ਉਹ ਹਿਲ ਜਾਂਦਾ ਹੈ। ਔਰ ਇਹ ਵੀ ਇੱਕ ਉਸ ਧਰਤੀ ਦੇ ਉੱਤੇ ਜਦੋਂ 5.5 ਸਦੀਆਂ ਪਹਿਲਾਂ ਬਾਬਾ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਤੇ ਉਸ ਧਰਤੀ ਦੇ ਉੱਤੇ ਜਿਹੜੀ ਆਲਰੇਡੀ 4-5 ਹਜ਼ਾਰ ਸਾਲ ਤੋਂ ਜਦੋਂ ਅਸੀਂ ਉਸ ਧਰਤੀ ਦੀ ਜ਼ਿਕਰ ਕਰਦੇ ਹਾਂ, ਪੁਰਾਣੀ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ, ਜਿੱਥੇ ਇਨਸਾਨੀਅਤ, ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਧਰਤੀ ਦੀ ਸਿਵਲਾਈਜੇਸ਼ਨ ਉਨੀ ਪੁਰਾਣੀ ਹੈ ਆਲਮੋਸਟ ਜਿੰਨੀ ਕਿ ਚਾਈਨੀਜ਼ ਸਿਵਲਾਈਜੇਸ਼ਨ, ਮਾਇਆਨ ਜਾਂ ਸੈਂਟਰਲ ਜਿਹੜੀ ਮੈਸੋਪੋਟਾਮੀਅਮ, ਉਸ ਦੇ, ਔਰ ਕਿੰਨੀ ਵਿਕਸਤ, ਕਿਸ ਲੈਵਲ ਦਾ, ਇਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਕੁਦਰਤ ਨੇ ਉਸ ਧਰਤੀ ਨੂੰ ਪਾਣੀ ਦੇ ਨਾਲ ਨਵਾਜਿਆ, ਇਸ ਲਈ ਬੇਸ਼ੱਕ ਉਸ ਦਾ ਨਾਂ ਇੱਕ ਪੀਰੀਅਡ ਦੇ ਵਿੱਚ ਸਪਤ ਸਿੰਧੂ ਸੀ, ਫਿਰ ਪੰਜ ਨਦ ਸੀ, ਪੰਜ ਨਦ, ਨਦੀ ਦਰਿਆ ਨੂੰ ਕਹਿੰਦੇ ਨੇ, ਤੇ ਪੰਜ ਨਦ ਜਿੱਥੇ ਕਿ 5 ਦਰਿਆ ਵਗਦੇ ਨੇ। ਔਰ ਵੈਸੇ ਵੀ ਇੱਕ ਥਾਂ ਹੈ ਪਾਕਿਸਤਾਨ ਦੇ ਵਿੱਚ ਹੁਣ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬਿਆਸ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ, ਫਿਰ ਸਤਲੁਜ ਅੱਗੇ ਜਾਂਦਾ ਹੈ, ਰਾਵੀ ਕਿੱਥੇ ਜਾ ਕੇ ਮਿਲਦੀ ਹੈ, ਫਿਰ ਝਨਾਹ ਕਿੱਥੇ ਮਿਲਦਾ ਹੈ, ਫਿਰ ਜੇਹਲਮ ਕਿੱਥੇ ਮਿਲਦਾ ਹੈ, ਔਰ ਫਿਰ ਸਮੁੰਦਰ ਦੇ ਵਿੱਚ ਜਾਂਦਾ ਹੈ। ਔਰ ਇੱਕ ਥਾਂ ਹੈ ਜਿਹਨੂੰ ਪੰਜ ਨਦ ਕਿਹਾ ਜਾਂਦਾ ਹੈ। ਹਾਲਾਂ ਇਹ ਨਹੀਂ ਹੈ ਕਿ ਪੰਜੋ ਉਸੇ ਥਾਂ ਤੇ ਮਿਲਦੀਆਂ ਨੇ, ਮਿਲਾਪ ਤਾਂ ਹਰੀਕੇ ਪੱਤਣ ਤੋਂ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਬਿਆਸ ਦਰਿਆ ਪਾਕਿਸਤਾਨ ਦੇ ਵਿੱਚ ਫਲੋ ਨਹੀਂ ਕਰਦਾ, ਬਿਆਸ ਉੱਤੋਂ ਆਉਂਦਾ ਔਰ ਹਿਮਾਚਲ ਚੋਂ, ਔਰ ਆ ਕੇ ਹਰੀਕੇ ਪੱਤਣ ਵੀ ਜਿਹਨੂੰ ਕਹਿੰਦੇ ਨੇ, ਹਰੀਕੇ ਦੇ ਮੁਕਾਮ ਤੇ ਸਤਲੁਜ ਦੇ ਨਾਲ ਮਿਲ ਜਾਂਦਾ ਹੈ, ਔਰ ਫਿਰ ਵੱਡਾ ਬਣ ਕੇ ਸਤਲੁਜ ਪੰਜਾਬ ਚੋਂ ਫਲੋ ਹੁੰਦੇ ਆ ਫਿਰੋਜ਼ਪੁਰ ਦੇ ਨੇੜਿਓਂ ਕਿਵੇਂ ਅੱਗੇ ਪਾਕਿਸਤਾਨ 'ਚ ਜਾਂਦਾ ਹੈ। ਸੋ ਪੰਜ ਨਦੀ ਜਦੋਂ
ਮੁਗਲਿਆ ਦੌਰ ਸ਼ੁਰੂ ਹੁੰਦਾ ਹੈ। ਪੰਜਾਬ ਲਫ਼ਜ਼ ਅਸੀਂ ਪਹਿਲੀ ਵਾਰ ਦਫ਼ਤਰੀ ਰਿਕਾਰਡ ਦੇ ਵਿੱਚ ਅਕਬਰ ਦੇ ਜ਼ਮਾਨੇ 'ਚ ਦੇਖਦੇ ਹਾਂ। ਬਾਬਰ ਤੋਂ ਬਾਅਦ ਜਿਹੜਾ ਉਹਦਾ ਲੜਕਾ ਹਮਾਯੂੰ ਹੈ, ਹਮਾਯੂੰ ਦਾ ਲੜਕਾ ਅਕਬਰ, ਔਰ ਇਹ ਪਰਸ਼ੀਅਨ ਫਾਰਸੀ ਦਾ ਨਾਮ ਪੰਚਨਦ ਤੋਂ ਜਿਹੜਾ ਹੈ ਫਿਰ ਪੰਜ ਆਬ, ਪੰਜ ਦਰਿਆਵਾਂ ਦੀ ਧਰਤੀ ਅਸੀਂ ਦੇਖਦੇ ਹਾਂ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸੇ ਧਰਤੀ ਦੇ ਉੱਤੇ ਹੀ, ਜਿਸ ਧਰਤੀ ਨੂੰ ਅਸੀਂ ਜਦੋਂ ਸੂਫੀਆਂ, ਪੀਰਾਂ, ਫਕੀਰਾਂ ਦੀ ਧਰਤੀ ਕਹਿੰਦੇ, ਫਿਰ ਬਾਬਾ ਫਰੀਦਗੰਜ ਸ਼ੱਕਰ ਜਿਹੜੇ ਲਗਭਗ 800 ਸਾਲ ਪਹਿਲਾਂ ਹੋਏ, ਸੁਲਤਾਨ ਬਾਹੂ ਦਾ ਜ਼ਿਕਰ ਅਸੀਂ ਕਰਦੇ ਹਾਂ, 18ਵੀਂ ਸਦੀ ਤੱਕ ਪਹੁੰਚਦੇ ਹਾਂ, ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ, ਇਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਇਹ ਜਿਹੜੀ ਰੱਬ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਨੇ, ਜਦੋਂ ਅਸੀਂ ਰੱਬ ਨੂੰ ਨਿਰਭਉ ਨਿਰਵੈਰ ਕਹਿੰਦੇ ਹਾਂ ਕਿ ਰੱਬ ਕਿਸੇ ਦੇ ਡਰ 'ਚ ਨਹੀਂ ਆਉਂਦਾ, ਕਿਸੇ ਨਾਲ ਵੈਰ ਨਹੀਂ ਰੱਖਦਾ, ਤੇ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਲੋਕ ਹੁੰਦੇ ਨੇ ਜਾਂ ਜਿਹੜੇ ਰੱਬ ਦੇ ਰਸਤੇ ਤੇ ਤੁਰਦੇ ਨੇ, ਉਹ ਫਿਰ ਕਿਸੇ ਦੁਨਿਆਵੀ ਤਾਕਤ, ਬਾਦਸ਼ਾਹ ਜਾਂ ਕਿਸੇ ਸਲਤਨਤ ਦੇ ਡਰ 'ਚ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਵੰਗਾਰਨਾ ਉਹਨਾਂ ਦੇ ਹਿੱਸੇ ਹੀ ਆਉਂਦਾ ਹੈ, ਕਿਉਂਕਿ ਜਿਹੜੇ, ਔਰ ਇਸ ਨੂੰ ਹੀ ਕਿਸੇ ਵੈਸਟਰਨ ਸਕਾਲਰ ਨੇ ਕਲਮਬੱਧ ਕੀਤਾ ਸੀ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ, ਕਿ ਜਿਹੜੇ ਰੂਹਾਨੀ ਤੌਰ ਦੇ ਉੱਤੇ ਜਾਗੇ ਹੋਏ ਲੋਕ ਨੇ, ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਗੁਲਾਮ ਨਹੀਂ ਬਣਾਇਆ ਜਾ ਸਕਦਾ। ਔਰ ਜਦੋਂ ਅਸੀਂ ਸਿੱਖ ਕੌਮ ਦਾ 5.5 ਸਦੀਆਂ ਦਾ ਲਗਭਗ ਇਤਿਹਾਸ ਦੇਖਦੇ ਹਾਂ, ਬਾਬਾ ਗੁਰੂ ਨਾਨਕ ਸਾਹਿਬ ਨੇ ਕੋਈ ਤਲਵਾਰ ਨਹੀਂ ਚੁੱਕੀ, ਕੋਈ ਉਹਨਾਂ ਨੇ ਤੁਬਕ, ਕੋਈ ਤਬਰ, ਕੋਈ ਤੀਰ ਨਹੀਂ ਚਲਾਇਆ, ਪਰ ਉਹ ਸੱਚ ਦਾ ਖੰਡਾ ਖੜਕਾਇਆ, ਉਹ ਸੱਚ ਦੀ ਸੱਦ ਦਿੱਤੀ, ਉਹ ਸੱਚ ਦੀ ਆਵਾਜ਼ ਦਿੱਤੀ, ਜਿੱਥੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਇਹ ਤੌਹੀਦ ਔਰ ਇੱਕ ਰੱਬ ਦਾ ਸਪਿਰਿਚੁਅਲ ਮੈਸੇਜ ਦਿੱਤਾ। ਉੱਥੇ ਵੇਲੇ ਦੇ ਹਾਕਮਾਂ ਨੂੰ, ਜਿਹੜੇ ਜ਼ੁਲਮ ਦੇ ਉੱਤੇ ਉਤਾਰੂ ਸਨ, ਬੇਸ਼ੱਕ ਉਸ ਵੇਲੇ ਦਾ ਜਿਹੜਾ ਲੋਧੀ ਬਾਦਸ਼ਾਹ ਇਬਰਾਹਿਮ ਲੋਧੀ ਹਕੂਮਤ ਕਰ ਰਿਹਾ, ਜਾਂ 1526 ਦੇ ਵਿੱਚ ਫਿਰ ਉਜ਼ਬੇਕ ਮੂਲ ਦਾ ਬਾਬਰ ਆਉਂਦਾ ਹੈ, ਔਰ ਲੋਕਾਂ ਦਾ ਦਰਦ, ਇੱਕ ਗੱਲ ਦਾ ਧਿਆਨ ਰਿਹਾ ਕਿ ਜਿਹੜੇ ਰੱਬ ਦੇ ਬੰਦੇ ਨੇ, ਉਸ ਰੱਬ ਨੂੰ ਖਲਕਤ ਦੇ ਵਿੱਚ, ਲੋਕਾਂ ਦੇ ਵਿੱਚ ਦੇਖਦੇ ਨੇ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ, ਕਿ ਰੱਬ ਖਲਕਤ ਦੇ ਵਿੱਚ ਵਸਦਾ ਹੈ, ਖਾਲਕ, ਤੇ ਫਿਰ ਜੇ ਖਲਕਤ ਦੁਖੇਗੀ ਤੇ ਫਿਰ ਖਾਲਕ ਵੀ ਦੁਖੇਗਾ। ਔਰ ਕਿਉਂਕਿ ਉਹ ਖਾਲਕ ਨਾਲ ਜੁੜੇ ਹੋਏ ਰੱਬੀ ਰੂਹਾਂ ਨੇ, ਔਰ ਉਹ ਵੰਗਾਰਦੀਆਂ ਨੇ ਫਿਰ ਉਹਨਾਂ ਤਾਕਤਾਂ ਨੂੰ। ਇਸੇ ਲਈ ਬਹੁਤ ਸਟਰੋਂਗ ਸਟੇਟਮੈਂਟ ਜਿਹੜੀ ਗੁਰੂ ਨਾਨਕ ਸਾਹਿਬ ਨੇ ਵੇਲੇ ਦੇ ਹਾਕਮਾਂ ਨੂੰ ਦੇ ਖਿਲਾਫ ਦਿੱਤੀ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਕਿ ਇਹ ਜਿਹੜੇ ਬਾਦਸ਼ਾਹ ਨੇ, ਇਹ ਇਸ ਹੱਦ ਤੱਕ ਜ਼ਾਲਮ ਨੇ ਕਿ ਇਹ ਸ਼ੇਰਾਂ ਵਾਂਗ ਉਸ ਬੇਬਸ ਜਨਤਾ ਦੇ ਉੱਤੇ ਝਪਟਦੇ ਨੇ। ਔਰ ਕਿਉਂਕਿ ਉਹਨਾਂ ਦੇ ਅੱਗੋਂ ਮੁਕੱਦਮ ਜਿਹੜੇ ਅਹਿਲਕਾਰ ਨੇ, ਰਾਜੇ ਝਪਟਦੇ ਨੇ ਸ਼ੇਰ ਵਾਂਗ, ਤੇ ਅੱਗੋਂ ਜਿਹੜੇ ਉਹਨਾਂ ਦੇ ਅਹਿਲਕਾਰ, ਮੁਕੱਦਮ, ਉਹਨਾਂ ਦੇ ਅਹੁਦੇਦਾਰ ਨੇ, ਉਹ ਕੁੱਤਿਆਂ ਵਾਂਗ ਉਹਨਾਂ ਨੂੰ ਫੇਰ ਨੋਚਦੇ ਨੇ। ਜਾਏ ਜਗਾਇਨ ਬੈਠੇ ਸੁੱਤੇ, ਬੈਠਿਆਂ ਸੁੱਤਿਆਂ ਨੂੰ ਜਾ ਕੇ ਤੰਗ ਕਰਦੇ ਨੇ। ਔਰ ਅੱਗੋਂ ਉਹਨਾਂ ਦੇ ਜਿਹੜੇ ਚਾਕਰ ਨੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਉਦੋਂ ਦਾ ਸਿਸਟਮ, ਮਲਕ ਸਿਸਟਮ, ਅਹਿਲਕਾਰ ਔਰ ਮੁਕੱਦਮ ਔਰ ਦੂਸਰਾ ਹੋਏਗਾ। ਅੱਜ ਜੇ ਅਸੀਂ ਆਪਣੇ ਉਸੇ ਖਿੱਤਿਆਂ 'ਚ ਦੇਖੀਏ ਤੇ ਉਹੀ ਬਿਊਰੋਕਰੈਟ, ਉਹੀ ਚੋਰ, ਕਰਪਟ ਸਿਸਟਮ, ਉਹੀ ਅਫਸਰਸ਼ਾਹੀ, ਉਹੀ ਮਰਸਨਰੀ ਲੋਕ, ਉਹੀ ਕਰਪਟ ਲੋਕ। ਔਰ ਜੇ ਤੁਸੀਂ ਦੇਖੋ ਆਮ ਲੋਕ, ਉਹ ਅੱਜ ਵੀ ਉਸੇ ਤਰ੍ਹਾਂ ਸਫਰ ਕਰਦੇ ਨੇ। ਲੇਕਿਨ ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ ਉਸ ਧਰਤੀ ਦੇ ਉੱਤੇ 1000 ਸਾਲ ਤੋਂ। ਇਹ ਸਾਰੀ ਅੱਜ ਜਿਹੜੇ ਤੁਲਸੀ ਰਾਮਾਇਣ ਔਰ ਮਹਾਭਾਰਤ ਔਰ ਫਲਾਣਾ ਢਿਮਕਾ, ਉਹਨਾਂ ਚੋਂ ਹੀ ਜਿਹੜਾ ਉਹ ਆਨਸਰ ਲੱਭਣਾ ਚਾਹੁੰਦੇ ਨੇ ਪ੍ਰੋਬਲਮਸ ਦਾ। ਹੁਣ ਤੁਲਸੀ ਰਾਮਾਇਣ ਲਿਖਣ ਵਾਲੇ ਗੋਸਵਾਮੀ ਤੁਲਸੀਦਾਸ ਉਸੇ ਹੀ 15ਵੀਂ 16ਵੀਂ ਸਦੀ ਦੇ ਵਿੱਚ ਨੇ, ਜਦੋਂ ਕਿ ਰਾਮਚਰਿਤ ਮਾਨਸ ਲਿਖਿਆ ਜਾਂਦਾ 15ਵੀਂ 16ਵੀਂ ਸਦੀ ਦੇ ਵਿੱਚ। ਹੁਣ ਉਹ ਇਹ ਤਾਂ ਕਹਿੰਦੇ ਨੇ ਕਿ ਢੋਲ, ਢੋਰ, ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਕਿ ਭਾਈ ਇਹ ਢੋਲ ਨੂੰ ਵੀ ਕੁੱਟਿਆ ਜਾਂਦਾ ਹੈ, ਢੋਰ ਪਸ਼ੂ ਨੂੰ ਵੀ, ਸ਼ੂਦਰ ਨੂੰ ਵੀ ਔਰ ਔਰਤ ਨੂੰ ਵੀ, ਇਹ ਕੁੱਟ ਖਾਣ ਦੇ ਲਾਇਕ ਨੇ। ਪਰ ਤੁਸੀਂ ਰਾਮਚਰਿਤ ਮਾਨਸ ਇੱਕ ਵੀ ਲਾਈਨ ਕੱਢ ਕੇ ਨਹੀਂ ਦਿਖਾ ਸਕਦੇ। ਉਹੀ ਸਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ ਕਿ ਭਾਈ ਉਹਨੇ ਕੁਛ ਐਸਾ ਕਿਹਾ ਹੋਏ ਤੁਲਸੀਦਾਸ ਨੇ
ਜਿਹੜਾ ਉਹ ਤਾਂ ਇਹ ਸ਼ਲੋਕ ਘੜੇ ਹੋਏ ਸੀ ਦਿੱਲੀਸ਼ਵਰੋ ਈਸ਼ਵਰੋ ਕਿ ਦਿੱਲੀ ਦਾ ਈਸ਼ਵਰ ਹੀ ਜਿਹੜਾ ਹੈ, ਦਿੱਲੀ ਦਾ ਬਾਦਸ਼ਾਹ ਹੀ ਈਸ਼ਵਰ ਹੈ, ਰੱਬ ਹੈ। ਫਿਰ ਉਹੀ ਗੁਰੂ ਨਾਨਕ ਸਾਹਿਬ ਇਹ ਨਹੀਂ ਕਿ ਵੇੜੇ ਦੇ ਹਾਕਮਾਂ ਨੂੰ ਫਿਰ ਬਾਬਰ ਖੁਦ ਉਸ ਇਮਨਾਬਾਦ ਸ਼ਹਿਰ ਜਦੋਂ ਹਮਲਾਵਰ ਹੁੰਦੀ ਹੈ ਉਹਦੀ ਫੌਜ, ਆਮ ਲੋਕਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਜਿਹਦੇ 'ਚ ਕਿਉਂਕਿ ਜਿਹੜੇ ਹਾਕਮ ਪਠਾਨ ਸਨ ਉਹ ਕੋਈ ਹਿੰਦੂ ਤਾਂ ਨਹੀਂ ਸੀ, ਮੁਸਲਮਾਨ ਸਨ। ਹਮਲਾਵਰ ਵੀ ਮੁਸਲਮਾਨ ਸੀ, ਲੇਕਿਨ ਹਮਲਾਵਰ ਤਾਂ ਲੁੱਟ ਮਾਰ ਫੌਜ, ਉਹਨਾਂ ਦੇ ਲਈ ਤਾਂ ਮਜ਼ਹਬ ਇੱਕ ਵਹੀਕਲ ਹੁੰਦਾ ਹੈ ਇਸਤੇਮਾਲ ਕਰਨ ਦਾ। ਉਹ ਕਾਜ਼ੀਆਂ ਤੋਂ ਕਰਾ ਲੈਣ, ਕਿਸੇ ਹੋਰ ਤੋਂ ਕਰਵਾ ਲੈਣ, ਮਕਸਦ ਤਾਂ ਉਹਨਾਂ ਦਾ ਰਾਜ ਔਰ ਲੁੱਟਮਾਰ ਹੁੰਦਾ ਹੈ। ਔਰ ਉਹਨੂੰ ਵੀ ਫਿਰ ਗੁਰੂ ਨਾਨਕ ਸਾਹਿਬ ਨੇ ਇਮਨਾਬਾਦ 'ਚ ਖਲੋ ਕੇ ਚੈਲੰਜ ਕੀਤਾ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਿਉਂਕਿ ਬਾਬਰ ਨੇ ਪਹਿਲਾਂ ਕਾਬਲ ਫਤਹ ਕੀਤਾ, ਫਿਰ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਆਪੋ ਦੋਸ ਨਾ ਦਈ ਕਰਤਾ, ਜਮ ਕਰ ਮੁਗਲ 'ਚ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦਈ ਕਰਤਾ, ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ, ਟੈਂਕੀ ਦਰਦ ਨਾ ਆਇਆ। ਇਹ ਸਾਰਾ ਸੂਬਾ ਖੁਰਾਸਾਨ ਦਾ ਸੀ ਔਰ ਪਹਿਲਾਂ ਬਾਬਰ ਨੇ ਖੁਰਾਸਾਨ ਦੇ ਉੱਤੇ ਕਬਜ਼ਾ ਕੀਤਾ ਔਰ ਫਿਰ ਉਸ ਨੇ ਇੰਡਸ ਦਰਿਆ ਕ੍ਰਾਸ ਕਰਕੇ 2 ਵਾਰ, ਪਹਿਲਾਂ 1521 ਚ ਆਇਆ, ਫਿਰ 1526 ਤੱਕ ਉਹ ਦਿੱਲੀ ਦੇ ਵਿੱਚ ਪਹੁੰਚ ਜਾਂਦਾ ਹੈ। ਸੋ ਉਹਨੂੰ ਵੀ ਉਸ ਸ਼ਹਿਰ 'ਚ ਖਲੋ ਕੇ ਕਿਹਾ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲ। ਹੁਣ ਅੱਜ ਜਦੋਂ ਅਸੀਂ ਇਹ ਲਾਈਨਾਂ ਜਿਹੜੀਆਂ ਇਤੀ ਮਾਰ ਪਈ ਕੁਰਲਾਣੇ, ਟੈਂਕੀ ਦਰਦ ਨਾ ਆਇਆ, ਗੁਰੂ ਨਾਨਕ ਸਾਹਿਬ ਰੱਬ ਦੇ ਨਾਲ, ਰੱਬ ਦੇ ਦੋਸਤ ਹੁੰਦੇ ਨੇ, ਰੱਬ ਦੇ ਬੰਦੇ। ਉਹ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀ, ਕਿ ਮੇਰੇ ਪਿਆਰੇ, ਮੇਰੇ ਯਾਰ, ਮੇਰੇ ਸੱਜਣ, ਇਹ ਕੁਰਬਤ ਹੈ ਰੱਬ ਦੇ ਨਾਲ। ਔਰ ਉਹ ਰੱਬ ਨੂੰ ਕਹਿ ਰਹੇ ਨੇ ਕਿ ਇੰਨਾ ਜ਼ੁਲਮ ਹੋ ਰਿਹਾ, ਕਾਇਆ ਕੱਪੜ ਟੁਕ ਟੁਕ ਹੋਸੀ, ਕਿੰਨਾ ਜ਼ੁਲਮ ਹੋ ਰਿਹਾ ਔਰਤਾਂ ਦੇ ਨਾਲ। ਕਦੇ ਉਹ ਜਿਹੜੀਆਂ ਆਪਣੇ ਮਹਿਲਾਂ ਚੋਂ ਬਾਹਰ ਨਹੀਂ ਸੀ ਨਿਕਲਦੀਆਂ, ਅੱਜ ਸੇ ਗਲ ਕਾਤੀ ਮੁਨੀ, ਸੇ ਸਿਰ ਕਾਤੀ ਮੁਨੀਅਨ, ਔਰ ਉਹਨਾਂ ਦਾ ਹਾਲ ਕੀ ਹੈ। ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਕਿ ਅੱਜ ਮੁਸਲਮਾਨ ਔਰਤਾਂ ਕਿਸ ਜ਼ੁਲਮ ਦਾ ਸ਼ਿਕਾਰ ਨੇ ਬਾਬਰ ਦੀ ਫੌਜ ਦਾ, ਔਰ ਉਹ ਕੁਰਾਨ ਪੜ੍ਹ ਰਹੀਆਂ ਨੇ, ਹਿੰਦਵਾਣੀਆਂ ਉੱਚੀ ਜਾਤ ਦੀਆਂ, ਨੀਵੀਂ ਜਾਤ ਦੀਆਂ। ਫਿਰ ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕੇ ਮਰੈਣ ਵਹਿਣ, ਕਿ ਜਿਨ੍ਹਾਂ ਦੇ ਸੋਹਣੇ ਸ਼ਾਮ ਨੂੰ ਘਰਾਂ ਨੂੰ ਹੀ ਨਹੀਂ ਪਰਤੇ, ਮਾਰੇ ਗਏ, ਉਹ ਔਰਤਾਂ ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕੇ ਮਰੈਣ ਵਿਹਾਣੀ, ਉਹਨਾਂ ਦੀ ਰਾਤ ਕਿਵੇਂ ਬੀਤੀ। ਪਰ ਅੱਜ ਜਦੋਂ ਮੈਂ ਇਹ ਗੁਰੂ ਨਾਨਕ ਸਾਹਿਬ ਦਾ ਤਲੰਗ ਰਾਗ ਦੇ ਵਿੱਚ ਸ਼ਬਦ ਪੜ੍ਹ ਰਿਹਾ ਤੇ ਮੇਰੇ ਸਾਹਮਣੇ 37 ਵਰੇ ਪਹਿਲਾਂ ਜੋ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਸਿੱਖ ਕੌਮ ਦੇ ਨਾਲ ਹੋਇਆ, ਪਹਿਲਾ ਪਿਆਰ ਭਰਿਆ ਗਿਲਾ ਰੱਬ ਵੱਲ ਵੀ ਜਾਂਦਾ ਹੈ ਕਿ ਇਤੀ ਮਾਰ ਪਈ ਕੁਰਲਾਣੇ, ਟੈਂਕੀ ਦਰਦ ਨਾ ਆਇਆ। ਕਿ ਹੇ ਵਾਹਿਗੁਰੂ, ਹੇ ਰੱਬ, ਇੰਨੀ ਮਾਰ ਪਈ, ਇੰਨਾ ਜ਼ੁਲਮ ਦੀ ਸਿਖਰ, ਤੇ ਹੇ ਵਾਹਿਗੁਰੂ ਤੁਹਾਨੂੰ ਤਰਸ ਨਹੀਂ ਆਇਆ। ਹਾਲਾਂ ਇਹ ਠੀਕ ਹੈ, ਫਿਰ ਗੁਰੂ ਸਾਹਿਬ ਨੇ ਯਾਦ ਦਹਾਨੀ ਵੀ ਕਰਵਾਈ ਸੀ ਕਿ ਭਾਈ ਜਦੋਂ ਜਿਹੜੇ ਲੋਕ ਰੰਗ ਦੇ ਵਿੱਚ ਗਵਾਚ ਜਾਂਦੇ ਨੇ, ਜਿਹੜੇ ਲੋਕ ਆ ਜਿਨ ਉਪਾਈ ਰੰਗ ਰਵਾਈ, ਬੈਠਾ ਵੇਖਿਆ ਵਖ ਅਕੇਲਾ, ਕਿ ਬਹੁਤ ਵਾਰ ਸਾਨੂੰ ਅਸਲੀਅਤ ਤੋਂ ਅਸੀਂ ਦੂਰ ਹੁੰਦੇ ਚਲੇ ਜਾਂਦੇ ਹਾਂ, ਅਸੀਂ ਜ਼ਿੰਦਗੀ ਦਾ, ਔਰ ਫਿਰ ਰੱਬ ਆਪੇ ਦੋਸ਼ ਨਾ ਦਈ ਕਰਤਾ, ਜਮ ਕਰ ਮੁਗਲ ਚੜਾਇਆ। ਰੱਬ ਆਪਣੇ ਸਿਰ ਤੇ ਕੋਈ ਦੋਸ਼ ਨਹੀਂ ਲੈਂਦਾ, ਉਹ ਜੋ ਚੱਲ ਰਿਹਾ ਹੁੰਦਾ ਹੈ ਉਹਦਾ ਹਿਸਾਬ ਬਰਾਬਰ ਕਰਨ ਲਈ ਕਿਸੇ ਹੋਰ ਨੂੰ ਐਂਜਲ ਆਫ ਡੈਥ ਬਣਾ ਕੇ ਭੇਜ ਦਿੰਦਾ। ਜਦੋਂ ਉਹਨਾਂ ਦੇ ਪਾਪਾਂ ਦਾ ਪਿਆਲਾ ਲਬਰੇਜ਼ ਹੋ ਜਾਂਦਾ, ਫਿਰ ਉਹਨਾਂ ਨੂੰ ਸਜ਼ਾ ਦੇਣ ਲਈ ਕੋਈ ਹੋਰ ਆ ਜਾਂਦਾ। ਸੋ ਇਹ ਰੱਬ ਦੀ ਇੱਕ ਅਨੰਤ ਦੀ ਖੇਡ ਹੈ। ਪਰ ਜਦੋਂ ਅਸੀਂ ਇਸ ਸਿਸਟਮ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਪਿਛਲੇ 75 ਸਾਲ ਤੋਂ ਇਨ ਜਨਰਲ ਔਰ ਪਿਛਲੇ 37 ਸਾਲ ਤੋਂ ਇਨ ਪਾਰਟਿਕੂਲਰ, ਜਦੋਂ ਕਿ ਜੂਨ 84 ਦਾ ਘੱਲੂਕਾਰਾ ਵਾਪਰਦਾ ਹੈ, ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਜਾਂਦੀ ਹੈ, ਦੇਖਦੇ ਤੇ ਫਿਰ ਇਹ ਸਮਝ ਆਉਂਦਾ ਹੈ। ਇੱਕ ਪਾਸੇ 47 ਦੀ ਗਲਤੀ ਅਸੀਂ ਹਰ ਵਾਰ ਗੱਲ ਕਰਦੇ ਹਾਂ ਕਿਉਂਕਿ ਗੱਲ ਹੀ ਉੱਥੋਂ ਸ਼ੁਰੂ ਹੁੰਦੀ ਹੈ। ਕੱਲ ਵੀ ਮੇਰਾ ਇੱਕ ਇੰਟਰਵਿਊ ਜਿਹੜੇ ਸੋਹਣੀ ਧਰਤ ਪਾਕਿਸਤਾਨ, ਸੋਹਣੀ
ਧਰਤੀ ਪਾਕਿਸਤਾਨ ਦੀ ਉੱਥੋਂ ਕੈਨੇਡਾ ਤੋਂ ਬ੍ਰਿਟਿਸ਼ ਕੋਲੰਬੀਆ ਤੋਂ ਸੀ ਸ਼ਾਮ ਨੂੰ ਇੰਟਰਵਿਊ। ਔਰ ਉਹਦੇ 'ਚ ਵੀ ਜਦੋਂ ਗੱਲ ਤੁਸੀਂ ਜੇ ਨਵੰਬਰ 84 ਦੀ ਵੀ ਕਰਨੀ ਹੈ ਜਾਂ ਅੱਜ ਦੇ ਦੌਰ ਦੇ ਵਿੱਚ ਖਾਲਿਸਤਾਨ ਦੀ ਆਜ਼ਾਦੀ ਰੈਫਰੈਂਡਮ ਤੇ ਗੱਲ ਤਾਂ ਜਾ ਕੇ ਜੜ੍ਹਾਂ ਤਾਂ 47 ਦੇ ਵਿੱਚ ਹੀ ਜੁੜਦੀਆਂ ਨੇ। ਔਰ ਉਹਦੇ 'ਚ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਕੀ ਮਾਈਂਡ ਸੈਟ ਹੈ, ਕਿਵੇਂ ਇੰਦਰਾ ਗਾਂਧੀ ਜਿਹੜੀ ਹੈ ਜਿਨ੍ਹਾਂ ਨੂੰ ਜਿਹੜੇ ਇੰਡੀਆ ਦੇ ਪ੍ਰੋਮੀਨੈਂਟ ਜਰਨਲਿਸਟ ਕੁਰਬਾਨ ਅਲੀ ਉਹਨਾਂ ਨੇ ਕਿਹਾ ਕਿ ਆਰਐਸਐਸ ਦੀ ਫਸਟ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ। ਲੇਕਿਨ ਦੂਸਰਾ ਪਾਰਟ ਇਹ ਵੀ ਸਮਝਣ ਵਾਲਾ ਹੈ ਕਿ ਜਦੋਂ ਹਕੂਮਤਾਂ ਤਾਂ ਆਪਣੀ ਪੋਲਿਟਿਕਸ ਕਰ ਰਹੀਆਂ ਹੁੰਦੀਆਂ, ਉਹਨਾਂ ਦੀ ਉਹ ਵੋਟ ਪੋਲਿਟਿਕਸ ਹੈ, ਐਕਸਪਲੋਇਟੇਸ਼ਨ ਹੈ ਜਾਂ ਹਿੰਦੂਤਵਾ ਦੇ ਏਜੰਡੇ ਥੱਲੇ ਡੋਬਣਾ, ਲੇਕਿਨ ਜਿਹੜੀ ਜਨਤਾ ਹੁੰਦੀ ਹੈ, ਜਿਹੜੀ ਮੈਜੋਰਿਟੀ ਹੈ, ਔਰ ਇਹ ਗੱਲ ਫਿਰ ਦੁਹਰਾਉਣ ਨੂੰ ਜੀ ਕਰਦਾ ਹੈ ਕਿ ਭਾਈ ਡਿਕਟੇਟਰਸ਼ਿਪ ਤਾਂ ਡਿਕਟੇਟਰ ਆਪਣੀ ਹਉਮੈ ਨੂੰ ਪੱਠੇ ਪਾ ਰਿਹਾ ਹੁੰਦਾ ਹੈ, ਤਾਕਤ ਦਾ ਉਸ ਦੇ ਵਿੱਚ ਨਸ਼ਾ ਹੁੰਦਾ ਹੈ ਔਰ ਉਹ ਪਾਵਰ ਆਪਣੇ ਹੱਥ 'ਚ ਰੱਖਣਾ ਚਾਹੁੰਦਾ ਹੈ, ਜਿਹਦੇ ਚੋਂ ਡਿਕਟੇਟਰਸ਼ਿਪ ਨਿਕਲਦੀ ਹੈ। ਪਰ ਉਹਦੇ 'ਚ ਤਾਂ ਫਿਰ ਕੋਈ ਹੋਪ ਹੁੰਦੀ ਹੈ ਕਿ ਡਿਕਟੇਟਰ ਮਰ ਜਾਏ, ਉਹਨੂੰ ਕੋਈ ਮਾਰ ਦੇ, ਕੋਈ ਹੋਰ ਸਿਸਟਮ ਆ ਜਾਏ, ਰਿਬੈਲੀਅਨ ਹੋ ਜਾਏ ਉਹਦੇ ਖਿਲਾਫ, ਲੋਕ ਜਾਗ ਪੈਣ। ਅਸੀਂ ਦੇਖਿਆ ਡਿਕਟੇਟਰ ਆਉਂਦੇ ਜਾਂਦੇ ਨੇ, ਲੋਕਾਂ ਦੀ ਕਦੇ ਜਾਨ ਸੌਖੀ ਵੀ ਹੋ ਸਕਦੀ ਹੈ। ਪਰ ਜਿਹੜਾ ਮੈਜੋਰਿਟੀ ਕਮਿਊਨਿਟੀ ਦਾ ਮੈਜੋਰਿਟੇਰੀਅਨਿਜ਼ਮ ਹੈ ਅਗੇਂਸਟ ਦਾ ਮਾਈਨੋਰਿਟੀ ਕਮਿਊਨਿਟੀ, ਉਹ ਤਾਂ ਕੋਈ ਇੱਥੇ ਆ ਜਾਏ, ਕੋਈ ਪਾਰਟੀ ਆ ਜਾਏ, ਉਹ ਉਹੀ ਕਲਚਰ ਬਣ ਜਾਂਦਾ ਹੈ ਜਿਹਨੂੰ ਅੱਜ ਜੇ ਅਸੀਂ ਹਿੰਦੂਤਵਾ ਕਹਿੰਦੇ ਹਾਂ, ਕਿਸੇ ਵੇਲੇ ਬ੍ਰਾਹਮਣਵਾਦ ਸੀ, ਕਿਉਂਕਿ ਮੈਜੋਰਿਟੀ ਲੋਕਾਂ ਦੀ ਸੋਚਣੀ ਉਹ ਹੁੰਦੀ ਹੈ ਜਿਸ ਸੋਚਣੀ ਨੂੰ ਫਿਰ ਆਪਣੇ ਹੱਕ 'ਚ ਭੁਗਤਾਉਣ ਦੇ ਲਈ ਹਕੂਮਤਾਂ ਜਿਹੜੀਆਂ ਨੇ ਉਹ ਜੈਨੋਸਾਈਡਲ ਪਾਲਿਸੀਜ਼ ਇੰਪਲੀਮੈਂਟ ਕਰਦੀਆਂ, ਜੈਨੋਸਾਈਡ ਕਰਦੀਆਂ। ਔਰ ਇਹੀ ਜੇ ਅਸੀਂ 47 ਤੋਂ ਹੁਣ ਤੱਕ ਹਿੰਦੂ ਬਹੁ ਗਿਣਤੀ ਦੀ ਗੱਲ ਕਰੀਏ, ਹੁਣ ਹਕੂਮਤ ਪਿੱਛੇ ਛੱਡ ਦਿਓ, ਨਹਿਰੂ ਤੋਂ ਮੋਦੀ ਤੱਕ ਦਾ ਛੱਡ ਦਿਓ, ਹਿੰਦੂ ਜਨਤਾ ਨੇ ਇਸ ਸਾਰੇ ਪੀਰੀਅਡ 'ਚ ਕਿਵੇਂ ਬਿਹੇਵ ਕੀਤਾ ਮੈਜੋਰਿਟੀ ਤੋਂ, ਇਹ ਜਾਣਦਿਆਂ ਹੋਇਆਂ ਵੀ ਕਿ ਇਹਨਾਂ ਸਿੱਖਾਂ ਦੀ, ਸਿੱਖ ਕੌਮ ਦੀ ਕੀ ਕੰਟਰੀਬਿਊਸ਼ਨ ਹੈ ਉਸ ਧਰਤੀ ਦੇ ਲਈ, ਕਿਵੇਂ ਇੱਕ ਤੀਸਰੀ ਧਿਰ ਦੇ ਤੌਰ ਸੀ। ਔਰ ਇੱਕ ਸਾਡੇ ਵੀਰ ਨੇ ਬੜੀ ਕੁਇਕਲੀ ਕੰਪਾਈਲ ਕੀਤਾ ਇਹ ਸਾਰੇ ਨੂੰ, ਜਸਟ ਉਹਨਾਂ ਸਾਡੇ ਨਵੇਂ ਜੁੜਦੇ ਵਿਊਅਰਸ ਦੇ ਲਈ, ਤਾਂ ਕਿ ਉਹ ਜਾਣ ਸਕਣ ਕਿ ਆਲ ਆਫ ਏ ਸਡਨ ਨਵੰਬਰ 84 'ਚ ਕੁਝ ਨਹੀਂ ਵਾਪਰਿਆ ਹੈ ਜਾਂ ਜੂਨ 84 'ਚ ਇੱਕਦਮ ਘੱਲੂਘਾਰਾ ਇੰਦਰਾ ਗਾਂਧੀ, ਇਹ ਇੱਕ ਕੰਟੀਨਿਊਟੀ ਹੈ ਹਕੂਮਤਾਂ ਦੀ ਤਾਂ ਹੈ ਹੀ ਹੈ। ਔਰ ਇਹਦੇ 'ਚ ਉਹਨਾਂ ਨੇ ਹਿੰਦੂ ਮਾਈਂਡ ਸੈਟ ਐਂਡ ਫਰੇਮ ਆਫ ਹਿਸਟਰੀ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਨੇ ਕਿਹਾ ਕਿ ਵੀ ਹਿੰਦੂਆਂ ਦਾ ਸਿੱਖਾਂ ਪ੍ਰਤੀ ਨਫ਼ਰਤ ਦਾ ਜਵਾਲਾਮੁਖੀ 47 'ਚ ਹੀ ਮਗਣਾ ਸ਼ੁਰੂ ਹੋ ਗਿਆ ਸੀ, ਜੋ ਅੱਜ ਆਰਐਸਐਸ ਦੇ ਰੂਪ 'ਚ ਮਗ ਰਿਹਾ ਕਿ ਵੀ ਇਹ ਆਲਰੇਡੀ ਉਹ ਜਿਹੜਾ ਜਵਾਲਾਮੁਖੀ ਦਾ ਜਿਹੜਾ ਮਗਣਾ ਉਹ ਸ਼ੁਰੂ ਸੀ, ਜਿਹੜਾ ਕਿ ਹੁਣ ਫੁੱਲ ਬਲੂਮ ਕਰ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਯਾਦ ਕਰੋ ਕਿ ਕਿਵੇਂ ਅੰਮ੍ਰਿਤਸਰ ਦੇ ਪ੍ਰੋਮੀਨੈਂਟ ਕਾਉਂਸਲਰ, ਬੀਜੇਪੀ ਦੇ ਪ੍ਰੈਜ਼ੀਡੈਂਟ ਹਰਬੰਸ ਲਾਲ ਖੰਨਾ ਨੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਰੱਖਿਆ ਗੁਰੂ ਰਾਮਦਾਸ ਜੀ ਦੀ ਪਿਕਚਰ ਵਾਲਾ ਮਾਡਲ, ਦਰਬਾਰ ਸਾਹਿਬ ਦਾ ਮਾਡਲ ਕਿਵੇਂ ਭੰਨਿਆ ਸੀ ਲੱਤਾਂ ਮਾਰ-ਮਾਰ। ਹਾਲਾਂਕਿ ਹਰਬੰਸ ਲਾਲ ਖੰਨੇ ਨੂੰ ਬਾਅਦ ਸਿੱਖਾਂ ਨੇ ਸਜ਼ਾ ਯਾਫਤਾ ਕੀਤਾ ਸੀ। ਫਿਰ ਉਹਨਾਂ ਨੇ ਕਿਹਾ ਵੀ ਯਾਦ ਕਰੋ ਕਿ ਜੂਨ 84 ਦਾ ਘੱਲੂਘਾਰਾ ਵਾਪਰਦਾ, ਹਜ਼ਾਰਾਂ ਸਿੱਖਾਂ ਦਾ ਖੂਨ ਜਿਹੜਾ ਹੈ ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ, ਸਰੋਵਰ 'ਚ ਔਰ 37 ਇਤਿਹਾਸਕ ਗੁਰਦੁਆਰਿਆਂ 'ਚ ਜਿਹੜਾ ਉਹ ਡੋਲਿਆ ਜਾਂਦਾ ਹੈ ਹਕੂਮਤ ਵੱਲੋਂ, ਫੌਜ ਵੱਲੋਂ। ਔਰ ਇਧਰ ਹਿੰਦੂ ਭੰਗੜੇ ਪਾ ਰਹੇ ਨੇ, ਲੱਡੂ ਵੰਡ ਰਹੇ ਨੇ ਅੰਮ੍ਰਿਤਸਰ 'ਚ ਫੌਜੀਆਂ ਦੇ ਲਈ, ਉਹਨਾਂ ਦੇ ਲਾਲਿਆਂ ਦੇ ਘਰਾਂ 'ਚੋਂ ਪੂੜੀਆਂ ਛੋਲੇ ਬਣ ਕੇ ਆ ਰਹੇ ਨੇ ਔਰ ਉਹਨਾਂ ਨੂੰ ਮੁਬਾਰਕ ਦੇ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਸਬਕ ਸਿਖਾ ਦਿੱਤਾ। ਦਰਬਾਰ ਸਾਹਿਬ ਮੱਥਾ ਟੇਕਣ ਆਏ ਹਜ਼ਾਰਾਂ ਨਿਰਦੋਸ਼ ਬੀਬੀਆਂ, ਬੱਚਿਆਂ, ਬਜ਼ੁਰਗਾਂ ਦਾ ਹਿੰਦੂ ਫੌਜ ਨਹੀਂ ਅੱਗੇ ਵੱਧ ਕੇ ਕਤਲੇਆਮ, ਭਾਵੇਂ ਵਰਤੇ ਗਏ ਚਿਹਰੇ ਉਹ ਕੋਈ ਮੁਸਲਮਾਨ ਚਿਹਰਾ ਵੀ ਹੈ, ਸਿੱਖ ਚਿਹਰਾ ਵੀ ਹੈ, ਪਰ ਜੋ ਉੱਥੇ ਜ਼ੁਲਮ ਹੋਏ ਉਹ ਕਹਾਣੀਆਂ। ਉਸੇ ਵੇਲੇ ਦਿੱਲੀ ਦਾ ਇੱਕ ਗਰੁੱਪ ਸਿਟੀਜ਼ਨਸ ਫਾਰ ਡੈਮੋਕ੍ਰੇਸੀ ਨੇ ਇੱਕ ਰਿਪੋਰਟ ਕੱਢੀ ਸੀ, ਆਪਰੇਸ਼ਨ ਇਨ ਪੰਜਾਬ, ਉਸ ਦੇ ਵਿੱਚੋਂ ਵੇਰਵੇ ਨੇ ਕਿ ਕੀ ਜ਼ੁਲਮ ਫੌਜ ਨੇ ਕੀਤੇ। ਫਿਰ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਵੀ ਉਹੀ ਦਰਬਾਰ ਸਾਹਿਬ ਹੈ ਜਿਹਦੇ 'ਚ 50ਵਿਆਂ ਦੇ ਵਿੱਚ, 60ਵਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਬੀੜੀਆਂ ਦੇ ਡੱਬੇ, ਸਿਗਟਾਂ ਔਰ ਦੂਸਰੀਆਂ ਚੀਜ਼ਾਂ ਸੁੱਟੀਆਂ ਗਈਆਂ ਸੀ, ਕਿਉਂਕਿ ਬਹੁਤਿਆਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ, ਪਰ ਇਹ ਵਰਤਾਰਾ 1950ਵਿਆਂ ਤੋਂ ਹੀ ਚੱਲ ਰਿਹਾ ਸੀ। ਫਿਰ
84 ਦੀ ਗੱਲ ਕਰਦੇ ਉਹਨੇ ਕਿਹਾ ਕਿ ਜਿਉਂਦੇ ਸਿੱਖਾਂ ਦੇ ਗਲਾਂ 'ਚ ਬਲਦੇ ਟਾਇਰ ਪਾ ਕੇ ਉਹਨਾਂ ਨੂੰ ਤੜਫਾ ਕੇ ਲੁਹਿਆ ਗਿਆ ਸੀ। ਕਿੰਨੇ ਕੁ ਹਿੰਦੂ ਅੱਗੇ ਆਏ ਸੀ ਰੋਕਣ ਦੇ ਲਈ ਕਿ ਇਹ ਜ਼ੁਲਮ ਮਤ ਕਰੋ। ਫਿਰ ਉਹਨਾਂ ਨੇ ਕਿਹਾ ਕਿ ਵੀ 84 'ਚ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਨਾਲ ਜਿਹੜਾ ਸਮੂਹਕ ਬਲਾਤਕਾਰ ਕੀਤੇ ਤੁਸੀਂ ਹਿੰਦੂਆਂ ਨੇ, ਔਰ ਕਿੱਥੇ ਸੀ ਤੁਹਾਡੀ ਜ਼ਹਿਨੀਅਤ ਜਿਹੜੇ ਤੁਸੀਂ ਆਪਣੇ ਆਪ ਨੂੰ ਅਹਿੰਸਾ ਪਰਮੋ ਧਰਮਾ ਕਹਿੰਦੇ ਹੋ। ਫਿਰ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ ਕਿ ਗੁਰਦੁਆਰਾ ਮਟਨ ਸਾਹਿਬ ਦੇ 7 ਗੁਰਦੁਆਰਿਆਂ ਤੇ ਕਬਜ਼ੇ ਕਰਕੇ ਹਿੰਦੂਆਂ ਨੇ ਉਹਨਾਂ ਨੂੰ ਮੰਦਰਾਂ ਵਿੱਚ ਕਨਵਰਟ ਕਰ ਦਿੱਤਾ। ਫਿਰ ਗੁਰਦੁਆਰਾ ਪਊਆ ਸਾਹਿਬ ਨੂੰ ਚੰਡੀ ਮੰਦਿਰ ਬਣਾ ਦਿੱਤਾ, ਜਿੱਥੇ ਅੱਜ ਇਹ ਹੁੰਦਾ ਜਿਹਦੇ ਤੇ ਚੰਡੀਗੜ੍ਹ ਨਾਂ ਰੱਖਿਆ ਜੀ ਦੁਰਗਾ ਦਾ, ਉੱਥੇ ਗੁਰਦੁਆਰਾ ਸੀ ਪਊਆ ਸਾਹਿਬ, ਔਰ ਇਹ ਕੈਰੋਂ ਦੇ ਜ਼ਮਾਨੇ 'ਚ ਉਹਨੂੰ ਕਰਕੇ ਕਿ ਜੀ ਮੰਦਿਰ ਚੰਡੀ ਮਾਤਾ ਦੁਰਗਾ ਮਾਤਾ ਫਲਾਣਾ, ਔਰ ਪੰਜਾਬ ਦੀ ਕੈਪੀਟਲ ਹੋਏ ਤੇ ਉਸ ਦੇ ਨਾਂ ਦੇ ਉੱਤੇ ਉਹਦਾ ਨਾਂ ਚੰਡੀਗੜ੍ਹ ਹੋਏ ਕਿ ਜੀ ਚੰਡੀ ਦੇਵੀ ਦਾ ਮੰਦਿਰ ਹੈ। ਅਸੀਂ ਗੱਲ ਕਰਾਂਗੇ ਕਿ ਕਿਵੇਂ ਹੁਣ ਇਹ ਪੰਜਾਬ ਦਾ ਚੀਫ ਮਿਨਿਸਟਰ ਨਵਜੋਤ ਸਿੱਧੂ ਕੇਦਾਰਨਾਥ ਧਾਮ ਪਹੁੰਚੇ ਹੋਏ ਨੇ ਅਗਲੇ ਸੈਗਮੈਂਟ 'ਚ। ਫਿਰ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਨੂੰ ਖਤਮ ਕਰਕੇ ਉੱਥੇ ਤੁਸੀਂ ਸਕਾਟਸ ਦਾ ਦਫ਼ਤਰ ਬਣਾ ਦਿੱਤਾ। ਇਤਿਹਾਸ ਕਿਵੇਂ ਜਿਹੜਾ ਇਹ ਮੈਜੋਰਿਟੀ ਹਿੰਦੂ ਜਿਹੜੀ ਕਮਿਊਨਿਟੀ ਉਹ ਪਾਂਡੇ ਹੋਣ, ਕਾਮਨ ਲੋਕ ਹੋਣ। ਫਿਰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਦੇ ਖਿਲਾਫ ਤੁਸੀਂ ਤਰਸ਼ੂਲਾਂ ਤੇ ਬੀੜੀਆਂ ਤੇ ਤਮਾਕੂ ਨਾਲ ਲੈ ਕੇ ਸੋਟੀਆਂ ਤੇ ਬੰਨ੍ਹ ਕੇ ਜਲੂਸ ਕੱਢਿਆ, ਔਰ ਇਕੱਲਾ ਇਹੀ ਨਹੀਂ ਕੱਢਿਆ, ਇੰਨੇ ਪ੍ਰੋਵੋਕੇਟਿਵ ਨਾਰੇ ਲਾਏ ਗਏ ਸੀ ਉਸ ਜਲੂਸ ਕਿ ਕੱਚ ਕੰਗਾ ਕੜਾ ਕਿਰਪਾਨ ਇनको भेजो पाकिस्तान, सिगरेट बीड़ी पिएंगे शान के साथ जिएंगे। ये नारे ਜਿਹੜੇ ਨੇ ਅੰਮ੍ਰਿਤਸਰ ਸ਼ਹਿਰ 'ਚ ਹਜ਼ਾਰਾਂ ਦੀ ਗਿਣਤੀ 'ਚ, ਜਦੋਂ ਹਿੰਦੂਆਂ ਦਾ ਉਹ ਜਲੂਸ ਲੰਘ ਰਿਹਾ ਸੀ, ਜਿਹੜੇ ਵੀ ਰਾਜ ਕੋਈ ਕੱਲਾ ਦਕੱਲਾ ਸਿੱਖ ਕੋਈ ਸਾਈਕਲ ਤੇ ਕੋਈ ਸਕੂਟਰ ਤੇ ਕੋਈ ਮੋਟਰਸਾਈਕਲ ਤੇ ਉਹਨਾਂ ਨੂੰ ਜਿਹੜਾ ਮਾਰ ਕੁਟਾਈ, ਉਹਨਾਂ ਦੀ ਬੇਅਦਬੀ, ਉਹਨਾਂ ਦੀਆਂ ਪੱਗਾਂ ਲਾ ਕੇ ਉਹਨਾਂ ਨੂੰ ਸਾੜਨਾ, ਇਹ ਵਰਤਾਰਾ 84 ਤੋਂ ਵੀ ਪਹਿਲਾਂ ਦਾ ਹੈ ਜਦੋਂ ਅਸੀਂ 82 ਦੀ ਗੱਲ ਕਰ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਕਿ ਭਾਈ ਪੰਜਾਬ ਦਾ ਖਾ ਕੇ ਪੰਜਾਬੀ ਬੋਲ ਕੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ ਸੀ ਤੁਸੀਂ ਪੰਜਾਬ ਦੇ ਹਿੰਦੂਆਂ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਹੁਣ 1951 ਦੇ ਵਿੱਚ ਜਦ ਸਿਰਫ 4 ਸਾਲ ਬਾਅਦ 47 ਤੋਂ ਤਾਂ ਕੁਝ ਐਸਾ ਨਹੀਂ ਸੀ ਵਾਪਰਿਆ ਹੋਇਆ, ਲੇਕਿਨ ਪਹਿਲੀ ਮਰਦਮਸ਼ੁਮਾਰੀ 47 ਤੋਂ ਬਾਅਦ 1951 'ਚ ਹੁੰਦੀ ਹੈ, ਔਰ ਪੰਜਾਬ ਦਾ ਹਿੰਦੂ ਜਿਹੜਾ ਔਰ ਇੱਕ ਉਹਨਾਂ ਨੇ ਮੁਹਿੰਮ ਚਲਾਈ ਕਿ ਭਾਈ ਆਪਣੀ ਬੋਲੀ ਹਿੰਦੀ ਲਿਖਾਓ, ਔਰ ਪੰਜਾਬੀ ਬੋਲ ਕੇ ਹਿੰਦੀ ਲਿਖਾਉਂਦੇ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਤੁਸੀਂ ਵਾਰਦਾਤਾਂ ਬੱਸਾਂ 'ਚੋਂ ਕੱਢ ਕੇ ਹਿੰਦੂਆਂ ਨੂੰ ਮਾਰਨ ਦੀਆਂ ਜਾਂ ਦੂਜੀਆਂ ਸਿੱਖਾਂ ਦੇ ਖਾਤੇ 'ਚ ਪਾਈਆਂ, ਹੁਣ ਤੁਹਾਡੀਆਂ ਹੀ ਕੈਟਾਂ ਦੀਆਂ ਰਿਪੋਰਟਾਂ ਨੇ ਕਿ ਉਹ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਕਾਰਵਾਈਆਂ ਕੀਤੀਆਂ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਰੱਬ ਨੂੰ ਮੰਨਣ ਵਾਲੇ ਹਾਂ, ਕੋਈ ਸਾਡਾ ਦੇਵੀ ਦੇਵਤਿਆਂ ਕਿਸੇ ਨਾਲ ਨਹੀਂ, ਤੁਹਾਡਾ ਸਾਰਾ ਜ਼ੋਰ ਲੱਗਾ ਹੋਇਆ ਕਿ ਵੀ ਤੁਸੀਂ ਸਾਨੂੰ ਹਿੰਦੂ ਸਾਬਤ ਕਰੋ, ਇਹ ਸਾਡੇ ਨਾਲ ਧੱਕਾ ਨਹੀਂ ਤੇ ਹੋਰ ਕੀ ਹੈ। ਸੋ ਮੈਂ ਸਮਝਦਾ ਵੀ ਇਸ ਕਿਸਮ ਦਾ ਬਹੁਤ ਕੁਝ ਜਿਹੜਾ ਉਹ ਡਿਸਕਸ ਕੀਤਾ ਜਾ ਸਕਦਾ, ਪਰ ਇਹ ਗੱਲ ਦਾ ਧਿਆਨ ਰਹੇ ਕਿ ਇਹ ਹਕੂਮਤਾਂ ਉਦੋਂ ਹੀ ਇਸ ਕਿਸਮ ਦੇ ਜਿਹੜੇ ਐਂਟੀ ਸਟੈਪ ਲੈਂਦੀਆਂ ਨੇ ਕਿਉਂਕਿ ਉਹਨਾਂ ਨੇ ਮੈਜੋਰਿਟੀ ਨੂੰ ਰਿਝਾਣਾ ਹੁੰਦਾ ਹੈ, ਔਰ ਜਿਹੜਾ ਹਿੰਦੂਆਂ ਦਾ ਮੈਜੋਰਿਟੇਰੀਅਨਿਜ਼ਮ ਹੈ ਉਹ ਅੱਜ ਪੂਰਾ ਖੁੱਲ੍ਹ ਕੇ ਵੰਗਾਰ ਰਿਹਾ। ਨਾ ਉਹ ਘੱਟ ਗਿਣਤੀ ਸਿੱਖਾਂ ਨੂੰ ਜਿਉਣ ਦੇਣਾ ਚਾਹੁੰਦਾ ਹੈ, ਨਾ ਉਹ ਮੁਸਲਮਾਨਾਂ ਨੂੰ ਉਸ ਧਰਤੀ ਦੇ ਉੱਤੇ ਮੁਸਲਮਾਨ ਰਹਿਣ ਦੇਣਾ ਚਾਹੁੰਦਾ ਹੈ, ਨਾ ਉਹ ਬੋਧੀਆਂ ਜੈਨੀਆਂ ਨੂੰ ਟੋਲਰੇਟ ਕਰਦਾ ਹੈ, ਨਾ ਹੀ ਉਹ ਈਵਨ ਦਲਿਤਾਂ ਨੂੰ ਉਹਨਾਂ ਨੂੰ ਤਾਂ ਈਵਨ ਇਹ ਕਨਸਟੀਟਿਊਸ਼ਨ ਦੀ ਜਿਹਦੀ ਸ਼ਬਦਾਵਲੀ 'ਚ ਹੀ ਸੈਕੂਲਰ ਲਫ਼ਜ਼ ਹੈ ਇਹ ਵੀ ਚੁਭਦਾ ਹੈ, ਕਿਉਂਕਿ ਬ੍ਰਾਹਮਣ ਸਮਾਜ ਅਲਟੀਮੇਟਲੀ ਮਨੂ ਸਮ੍ਰਿਤੀ ਤੇ ਆਧਾਰਿਤ ਉਹ ਬ੍ਰਾਹਮਣ ਸਮਾਜ ਇੱਥੇ ਬ੍ਰਾਹਮਣ ਟੌਪ ਦੇ ਉੱਤੇ ਕਾਨੂੰਨੀ ਤੌਰ ਡੋਮੀਨੈਂਸ ਤਾਂ ਅੱਜ ਵੀ ਬ੍ਰਾਹਮਣ ਦੀ ਹੈ, ਪਰ ਉਹ ਤਾਂ ਉਹ ਕਾਨੂੰਨ ਵੀ ਬਦਲ ਦੇਣਾ ਚਾਹੁੰਦੇ ਨੇ ਜਿਹਦੇ ਥੱਲੇ ਈਵਨ ਨੋਮੀਨਲ ਹੱਕ ਹੈ ਵੋਟ ਦੇਣ ਦਾ ਵੀ। ਇਸ ਲਈ ਅੱਜ ਦੇ ਹਿੰਦੂ ਤਵੀਆਂ ਨੇ ਟੋਟਲ ਸੁਸਾਇਟੀ ਨੂੰ ਪੋਲਰਾਈਜ਼ ਕਰ ਦਿੱਤਾ ਹੈ, ਔਰ ਇਹੀ ਮੈਜੋਰਿਟੇਰੀਅਨਿਜ਼ਮ ਹੈ ਜਿਹਦੇ ਨਾਲ ਜੇ ਅਸੀਂ ਲੜਨੇ ਤੇ ਲੜਾਈ ਇਹੀ ਹੈ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ। ਇਸ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਚਲੀ ਜਾਏ ਬੀਜੇਪੀ, ਕਾਂਗਰਸ ਆ ਜਾਏ, ਆਮ ਆਦਮੀ ਆ ਜਾਏ, ਕੱਲ ਨੂੰ ਕੋਈ ਹੋਰ ਆ ਜਾਏ, ਇਹ ਮੈਜੋਰਿਟੇਰੀਅਨਿਜ਼ਮ ਦਾ ਰਾਜ ਹੀ ਰਹਿਣਾ ਤੇ ਸਾਡੇ ਨਾਲ ਇਵੇਂ ਹੀ ਹੁੰਦਾ ਰਹਿਣਾ
ਜੇ ਅਸੀਂ ਇਸ ਗੱਲ ਨੂੰ ਨਾ ਸਮਝੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਆਜ਼ਾਦ ਨਾਨ ਪ੍ਰੋਫਿਟ ਮੀਡੀਆ ਅਦਾਰਾ ਹੈ। ਸੋ ਟੀਵੀ 84 ਨੂੰ ਸਿਆਸੀ ਜਾਂ ਕਾਰਪੋਰੇਟ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਸੀਂ ਆਪ ਸਭ ਦੇ ਦਰਸ਼ਕਾਂ ਤੇ ਨਿਰਭਰ ਕਰਦੇ ਹਾਂ। ਸੋ ਆਜ਼ਾਦ ਸਿੱਖ ਪੱਤਰਕਾਰਿਤਾ ਨੂੰ ਜਿਉਂਦਾ ਰੱਖਣਾ ਸਮੇਂ ਦੀ ਜਿਹੜੀ ਮੁੱਖ ਲੋੜ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਇਹ ਜਿਹੜਾ ਸੰਭਵ ਨਹੀਂ ਹੈ। ਸੋ ਆਪਣੇ ਦਸਵੰਧ ਵਿੱਚੋਂ ਟੀਵੀ 84 ਨੂੰ ਡੋਨੇਟ ਕਰੋ। ਸਕਰੀਨ ਤੇ ਆ ਰਹੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਤੱਕ ਉਸ ਨਾਲ ਪਹੁੰਚ ਕਰ ਸਕਦੇ ਹੋ, ਔਰ ਸਾਡੀ ਜਿਹੜੀ ਵੈਬਸਾਈਟ ਹੈ www.tv84.tv ਤੇ ਜਾ ਕੇ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਜਿਹੜੇ ਲਿੰਕ ਤੇ ਉੱਥੇ ਤੁਸੀਂ ਕਲਿੱਕ ਕਰਕੇ ਤੁਸੀਂ ਟੀਵੀ 84 ਨੂੰ ਡੋਨੇਟ ਕਰ ਸਕਦੇ ਹੋ। ਸੋ ਪਲੀਜ਼ ਸਪੋਰਟ ਇੰਡੀਪੈਂਡੈਂਟ ਜਰਨਲਿਜ਼ਮ। ਸੋ ਥੈਂਕ ਯੂ ਸੋ ਮਚ। ਸੋ ਵਿਊਅਰਸ ਇੱਥੇ ਲੈਣੇ ਬ੍ਰੇਕ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।